ਵੀਰ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵੀਰ ਦੀਦਾਰ ਸਿੰਘ ਜੀ ਦੀ ਲੁਧਿਆਣੇ ਤੋਂ ਹੈ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਤੇ ਨੀਲਮ ਕੌਰ ਜੀ, ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਜ਼ ਤਾਂ ਨਹੀਂ ਦੇਖ ਪਾਉਂਦਾ ਤੁਹਾਡਾ ਪ੍ਰੋਗਰਾਮ, ਪਰ ਜਦੋਂ ਤੋਂ ਸ਼ੁਰੂ ਕੀਤਾ ਹੈ ਇਹੀ ਕੋਸ਼ਿਸ਼ ਹੁੰਦੀ ਹੈ ਕਿ ਰੋਜ਼ ਰਾਤ ਨੂੰ ਆਪ ਜੀ ਦੇ ਲੇਟੈਸਟ ਵੀਡੀਓਜ਼ ਦੇਖ ਲਵਾਂ, ਜਿਸ ਵਿੱਚ ਬਹੁਤ ਗਿਆਨ ਮਿਲਦਾ ਹੈ। ਸਾਨੂੰ ਨਹੀਂ ਪਤਾ ਕਿ ਕੱਲ ਕੀ ਹੋਣਾ ਹੈ, ਪਰ ਇਹ ਪਤਾ ਹੈ ਕਿ ਸਾਡੀ ਜਿੰਦ ਸਾਡੀ ਜਾਨ ਖਾਲਿਸਤਾਨ ਬਣ ਕੇ ਰਹੇਗਾ ਤੇ ਬਾਦਲ ਅਤੇ ਇੰਡੀਆ ਤੋਂ ਆਜ਼ਾਦ ਹੋ ਜਾਵੇਗਾ, ਜੋ ਕਿ ਇਹਨਾਂ ਦੇ ਅੱਜ ਦੇ ਕੰਮ ਹੀ ਦੱਸ ਰਹੇ ਨੇ। ਮੇਰੇ ਕੁਝ ਸਵਾਲ ਹਨ। ਪਹਿਲਾ ਸਵਾਲ, ਸੰਤ ਸਿੰਘ ਮਸਕੀਨ ਜੀ ਦੀਆਂ 2 ਵੀਡੀਓਜ਼ 1984 ਉੱਪਰ ਮੈਂ ਦੇਖੀਆਂ ਨੇ, ਜਿਸ ਵਿੱਚੋਂ ਇੱਕ 'ਚ ਉਹਨਾਂ ਨੇ ਕਿਹਾ ਇੰਡੀਅਨ ਗੌਰਮੈਂਟ ਦੇ ਖਿਲਾਫ ਅਤੇ ਦੂਜੀ 'ਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਸੰਤ ਲੌਂਗੋਵਾਲ ਨੂੰ ਸਮਝੌਤਾ ਕਰਨ ਵਾਸਤੇ ਵੀ ਕਿਹਾ ਸੀ, ਤੇ ਜੋ ਉਹਨਾਂ ਨੇ ਸਿੱਖ ਨੌਜਵਾਨੀ ਦਾ ਕਤਲੇਆਮ ਦੇਖ ਕੇ ਕਿਹਾ ਸੀ। ਆਪ ਜੀ ਇਸ ਉੱਪਰ ਚਾਨਣਾ ਪਾਓ ਜੀ ਡਾਕਟਰ ਸਾਹਿਬ। ਵੀਰ ਦੀਦਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਲੁਧਿਆਣੇ ਤੋਂ ਸਾਨੂੰ ਲਿਖਿਆ ਜੀ। ਜਦੋਂ ਵੀ ਕੋਈ ਮੇਲ ਉਸ ਖਿੱਤੇ 'ਚੋਂ ਆਉਂਦੀ ਹੈ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡਾ ਮੈਸੇਜ ਉਸ ਧਰਤੀ ਦੇ ਵੀਰਾਂ ਭੈਣਾਂ ਤੱਕ ਪਹੁੰਚ ਰਿਹਾ, ਜਿਹਦੇ ਲਈ ਸਾਡੀ ਜ਼ਿਆਦਾ ਇੰਟੈਂਟ ਹੈ ਕਿ ਉੱਥੇ ਪਹੁੰਚੇ, ਕਿਉਂਕਿ ਬਹੁਤ ਸਾਰੀ ਜਾਣਕਾਰੀ ਤੋਂ ਸੱਖਣੇ ਨੇ ਔਰ ਮੀਡੀਆ ਜਿਹੜਾ ਕਿ ਇੰਡੀਆ ਨੇ ਇਲੈਕਟ੍ਰੋਨਿਕ ਪ੍ਰਿੰਟ ਦੇ ਰਾਹੀਂ ਬਹੁਤਿਆਂ ਨੂੰ ਬ੍ਰੇਨ ਵਾਸ਼ ਕੀਤਾ ਹੋਇਆ ਜੀ। ਸੋ ਵੀਰ ਜੀ ਨੇ ਬੜੇ ਧੜੱਲੇ ਦੇ ਨਾਲ ਸ਼ੁਰੂ ਦੇ ਵਿੱਚ ਇਹ ਕਿਹਾ ਵੀ ਖਾਲਿਸਤਾਨ ਸਾਡੀ ਜਿੰਦ ਜਾਨ ਹੈ ਔਰ ਇਹ ਗੁਰੂ ਸਾਨੂੰ ਜ਼ਰੂਰ ਬਖਸ਼ੇਗਾ, ਔਰ ਉਹਨਾਂ ਨੇ ਇਸ ਬੁਲੰਦ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਜੀ, ਜਿਹੜਾ ਸਾਡੇ ਲਈ ਹੋਰ ਵੀ ਹੌਸਲੇ ਵਾਲੀ ਗੱਲ ਹੈ। ਜਿਹੜੇ ਉਹਨਾਂ ਨੇ ਨਿੱਕੇ ਨਿੱਕੇ ਸਵਾਲ ਪੁੱਛੇ ਨੇ ਜੀ, ਉਹਨਾਂ ਦੇ ਵਿੱਚ ਉਹਨਾਂ ਦਾ ਪਹਿਲਾ ਸਵਾਲ ਇਹ ਹੈ ਕਿ ਸੰਤ ਸਿੰਘ ਜੀ ਮਸਕੀਨ ਜਿਹੜੇ ਪ੍ਰਸਿੱਧ ਕਥਾਵਾਚਕ ਹੋਏ ਨੇ ਜੀ, ਉਹਨਾਂ ਦੀਆਂ ਉਹਨਾਂ ਨੇ 2 ਵੀਡੀਓਜ਼ ਦੇਖੀਆਂ ਤੇ ਉਹਨਾਂ ਨੇ ਕਿਹਾ ਕਿ ਇੱਕ ਤਾਂ ਉਹਨਾਂ ਦੀ ਐਂਟੀ ਇੰਡੀਆ ਹੈ, ਭਾਰਤ ਦੇ ਵਿਰੁੱਧ ਹੈ ਜਾਂ ਸਰਕਾਰ ਦੇ ਜ਼ੁਲਮਾਂ ਦੇ ਖਿਲਾਫ ਹੋਏਗੀ, ਤੇ ਦੂਸਰੇ 'ਚ ਉਹਨਾਂ ਨੇ ਕਿਹਾ ਕਿ ਜੀ ਮੈਂ ਹੀ ਸੰਤ ਲੌਂਗੋਵਾਲ ਨੂੰ ਕਿਹਾ ਸੀ ਕਿ ਉਹ ਜਿਹੜਾ ਨੌਜਵਾਨੀ ਦਾ ਕਤਲੇਆਮ ਦੂਸਰਾ ਹੋ ਰਿਹਾ ਇਹਨੂੰ ਰੋਕਣ ਦੇ ਲਈ ਸਮਝੌਤਾ ਕਰਨ ਜੀ। ਸੋ ਦੇਖੋ, ਅਸੀਂ ਪਹਿਲਾਂ ਇੱਕ ਸਿਧਾਂਤਕ ਨੁਕਤਾ ਨਿਗਾਹ ਤੋਂ ਸੰਤ ਸਿੰਘ ਮਸਕੀਨ ਜੀ ਸੰਬੰਧੀ ਟਿੱਪਣੀ ਕੀਤੀ ਸੀ। ਸੋ ਸਾਡੇ ਕੁਝ ਵੈਲ ਵਿਸ਼ਰਸ ਨੇ ਸਾਨੂੰ ਕਿਹਾ ਕਿ ਜੀ ਆਲਰੇਡੀ ਆਪਣੇ ਦੁਸ਼ਮਣ ਬਹੁਤ ਜ਼ਿਆਦਾ ਨੇ ਤੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਐਡਮਾਇਰਰ ਨੇ, ਪ੍ਰਸ਼ੰਸਕ ਨੇ, ਜਿਨ੍ਹਾਂ 'ਚ ਮਸਕੀਨ ਜੀ ਨੇ ਜਿਨ੍ਹਾਂ ਦੇ ਪ੍ਰਸ਼ੰਸਕ ਨੇ, ਕਿ ਵੀ ਇਹ ਫਿਰ ਉਹ ਵੀ ਖਿਲਾਫ ਹੋ ਜਾਣਗੇ ਜਾਂ ਹੋ ਜਾਂਦੇ ਨੇ, ਇਸ ਲਈ ਤੁਸੀਂ ਇਸ 'ਤੇ ਨਾ ਟਿੱਪਣੀ ਕਰੋ ਜੀ। ਸੋ ਅਸੀਂ ਸਮਝਦੇ ਹਾਂ ਵੀ ਮੈਂ ਚਾਹਾਂਗਾ ਕਿ ਇਸ 'ਤੇ ਮੈਂ ਕੁਛ ਨਾ ਕਹਾਂ, ਤੇ ਉਹਨਾਂ ਪ੍ਰਸ਼ੰਸਕਾਂ ਦੇ ਲਈ ਮੈਂ ਇਹ ਸਵਾਲ ਛੱਡਦੇ ਹਾਂ ਵੀਰ ਦੀਦਾਰ ਸਿੰਘ ਦੇ ਕਿ ਇੱਕੋ ਵੇਲੇ ਤੁਸੀਂ ਕਿਵੇਂ ਐਂਟੀ ਇੰਡੀਆ ਵੀ ਹੋ ਸਕਦੇ ਹੋ ਕਿ ਸਰਕਾਰ ਨੇ ਜ਼ੁਲਮ ਕੀਤਾ ਹੈ, ਹਮਲਾ ਕੀਤਾ ਹੈ, ਔਰ ਤੁਸੀਂ ਇੱਕੋ ਵੇਲੇ ਕਿਵੇਂ ਉਸ ਸਰਕਾਰ ਦੇ ਨਾਲ ਜਿਹੜਾ ਹੈ ਸਮਝੌਤਾ ਜਿਹਦਾ ਨਾਂ ਸਰੈਂਡਰ ਸੀ ਜਿਹੜਾ ਲੌਂਗੋਵਾਲ ਨੇ ਕੀਤਾ ਜੀ, ਉਹ ਵੀ ਕਰਨ ਲਈ ਕਹਿ ਸਕਦੇ ਹੋ। ਸੋ ਮੈਂ ਇਹਦੇ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ ਜੀ। ਲੌਂਗੋਵਾਲ ਦਾ ਆਪਣਾ ਕੀ ਹਸ਼ਰ ਹੋਇਆ ਸਮਝੌਤੇ ਤੋਂ ਬਾਅਦ, ਤੇ ਸਮਝੌਤੇ ਦਾ ਕੀ ਹਸ਼ਰ ਹੋਇਆ, ਉਹਦੀ ਸਮਝੌਤੇ ਦੀ ਕਿਹੜੀ ਗੱਲ ਇੰਪਲੀਮੈਂਟ ਹੋਈ, ਕਿਵੇਂ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣਾ ਮੰਨ ਕੇ ਆਏ, ਜਾਂ ਅਸੀਂ ਲੌਂਗੋਵਾਲ ਅਕੋਰਡ ਦੇ ਉੱਤੇ ਪੂਰੇ 2 ਪ੍ਰੋਗਰਾਮ ਇਸ ਦੇ ਉੱਤੇ ਕੀਤੇ ਨੇ ਇਹ ਦੱਸਣ ਦੇ ਲਈ ਕਿ ਵੀ ਅਲਟੀਮੇਟਲੀ ਕਿਵੇਂ ਉਹ ਆਤਮਘਾਤ ਸੀ ਔਰ ਕਿਵੇਂ ਨੁਕਸਾਨ ਸੀ ਜੀ। ਤੇ ਜੇ ਮਸਕੀਨ ਸਾਹਿਬ ਇਹਦਾ ਕ੍ਰੈਡਿਟ ਲੈਂਦੇ ਨੇ ਕਿ ਜੀ ਲੌਂਗੋਵਾਲ ਨੂੰ ਸਮਝੌਤਾ ਕਰਨ ਲਈ ਉਹਨਾਂ ਨੇ ਕਿਹਾ ਸੀ, ਫਿਰ ਇਹ ਮਸਕੀਨ ਸਾਹਿਬ ਦੇ ਐਡਮਾਇਰਰ ਜਿਹੜੇ ਨੇ ਉਹੀ ਇਸ ਦਾ ਜੇ ਜਵਾਬ ਲਿਖ ਕੇ ਦੇਣ ਤੇ ਜ਼ਿਆਦਾ ਬਿਹਤਰ ਹੋਏਗਾ। ਮੈਂ ਇਸ ਤੋਂ ਜ਼ਿਆਦਾ ਕੁਝ ਕਹਿਣਾ ਨਹੀਂ ਚਾਹੁੰਦਾ। ਉਹਨਾਂ ਦਾ ਅਗਲਾ ਸਵਾਲ ਹੈ, ਮੇਰੇ ਕਜ਼ਨ ਨੂੰ ਜਦ ਮੈਂ ਕਿਹਾ ਕਿ ਸਾਨੂੰ ਕੁਝ ਕਰਨਾ ਚਾਹੀਦਾ ਹੈ, ਕੌਮ ਨੂੰ ਅੱਜ ਨੌਜਵਾਨੀ ਦੀ ਲੋੜ ਹੈ ਜੋ ਸੰਘਰਸ਼ ਸ਼ੁਰੂ ਕਰੇ ਤੇ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਆਪਣਾ ਕਬਜ਼ਾ ਕਰੇ, ਤਾਂ ਉਸ ਦਾ ਜਵਾਬ ਸੀ ਜਦੋਂ ਤੱਕ ਸਾਰੇ ਸਿੱਖ ਨਿਤਨੇਮੀ ਨਹੀਂ ਹੋ ਜਾਂਦੇ ਤਦ ਤੱਕ ਕੁਝ ਨਹੀਂ ਬਣਨਾ। ਮੈਨੂੰ ਉਸ ਦਾ ਜਵਾਬ ਚੰਗਾ ਨਹੀਂ ਲੱਗਾ। ਉਸਨੇ ਕਿਹਾ ਪਰ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਨਹੀਂ ਠੀਕ ਲੱਗਾ। ਆਪ ਜੀ ਦੱਸੋ ਅੱਗੇ ਵਾਸਤੇ ਮੈਨੂੰ ਇਸ ਦਾ ਜਵਾਬ ਕੀ ਦੇਣਾ ਚਾਹੀਦਾ ਹੈ, ਤੇ ਜੇ ਮੈਂ ਗਲਤ ਹਾਂ ਤਾਂ ਵੀ ਦੱਸ ਦਿਓ ਡਾਕਟਰ ਸਾਹਿਬ। ਦੇਖੋ, ਇਸ ਨਾਲ ਸੰਬੰਧਿਤ ਅੱਗੇ ਵੀ ਕਈ ਵਾਰ ਉਹਨਾਂ ਨੇ ਤਾਂ ਚਲੋ ਨਿਤਨੇਮ ਦੀ ਗੱਲ ਕੀਤੀ, ਜਿਹੜਾ ਮੈਂ ਸਮਝਦਾ ਵੀ ਸਿੱਖ ਨੂੰ ਦੇ ਜ਼ਿੰਮੇ ਹੈ। ਨਿਤਨੇਮ ਦਾ ਮਤਲਬ ਹੀ ਹੈ ਡੇਲੀ ਰੂਟੀਨ। ਡੇਲੀ ਰੂਟੀਨ ਗੁਰੂ ਦਾ ਹੁਕਮ ਅਸੀਂ ਜਪ ਜੀ ਦੇ ਨਾਲ ਜਾਪ ਸਾਹਿਬ ਸਵਈਏ ਜਿਹੜੀ ਅੰਮ੍ਰਿਤ ਦੀਆਂ ਬਾਣੀਆਂ ਨੇ, ਅੰਮ੍ਰਿਤ ਵੇਲੇ ਦੀਆਂ ਰਹਿਰਾਸ ਸ਼ਾਮ ਨੂੰ ਸੋਹਿਲ ਹੈ, ਔਰ ਜਾਂ ਇਸ ਤੋਂ ਵੱਧ ਵੀ ਜਿਹੜੇ ਬਾਣੀਆਂ ਪੜ੍ਹਦੇ ਨੇ। ਪਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਵੀ ਸਿੱਖ ਰਹਿਤ ਮਰਿਆਦਾ ਦੇ ਤਹਿਤ
ਜਿਹੜਾ ਡਿਸਪਲਿਨ ਹੈ ਉਹ ਇਸ ਦੇ ਦੁਆਲੇ ਘੁੰਮਦਾ ਜੀ। ਹੁਣ ਗੱਲ ਇਹ ਹੈ ਕਿ ਵੀ ਇਹ ਵੀ ਉਵੇਂ ਹੀ ਹੈ ਕਹਿਣਾ ਜਦੋਂ ਕਿ ਅਸੀਂ ਆਪ ਕੁਛ ਕਰਨ ਤੋਂ ਭਗੌੜਾਪਨ ਰੱਖਦੇ ਹੋਈਏ ਆਪਣੇ ਮਨ 'ਚ, ਤੇ ਫਿਰ ਅਸੀਂ ਇਹ ਗੱਲ ਕਹੀਏ ਜੀ ਸਿੱਖਾਂ 'ਚ ਏਕਤਾ ਨਹੀਂ ਹੁੰਦੀ, ਸਿੱਖ ਕਿਤੇ ਇੱਕ ਹੋ ਜਾਣ। ਤੇ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਕਿਹੜਾ ਤੁਸੀਂ ਏਡਾ ਵੱਡਾ ਮੰਜਾ ਬਣਾਉਣਾ ਜੇ ਤਾਂ ਤੁਸੀਂ 30 ਮਿਲੀਅਨ ਸਿੱਖ ਬਿਠਾਉਣੇ ਨੇ ਇੱਕ ਮੰਜੇ 'ਤੇ ਜੀ। ਗੱਲ ਤਾਂ ਏਜੰਡੇ ਦੀ ਹੈ ਕਿ ਜੇ ਕੌਮ ਨੂੰ ਭਾਵੇਂ ਉਹ ਥੋੜ੍ਹੇ ਨੇ ਬਹੁਤੇ ਨੇ ਆਜ਼ਾਦੀ ਦੇ ਲਈ ਤੁਰ ਪੈਂਦੇ ਨੇ, ਇੱਕ ਹਿੱਸਾ ਐਕਟਿਵਲੀ ਅੱਗੇ ਲੱਗਦਾ ਹੈ, ਦੂਸਰਾ ਉਹਨਾਂ ਦਾ ਹਮਦਰਦ ਹੁੰਦਾ ਹੈ ਭਾਵੇਂ ਉਹ ਨਾ ਵੀ ਪਾਰਟਿਸਿਪੇਟ ਕਰਨ, ਤੀਸਰਾ ਜਿਹੜਾ ਉਹ ਭਾਵੇਂ ਲੋਕਾਂ ਤੋਂ ਵੀ ਜਾਂ ਸਰਕਾਰਾਂ ਤੋਂ ਵੀ ਲੁਕ ਛਿਪ ਕੇ ਉਹ ਆਰਥਿਕ ਮਦਦ ਕਰਨ। ਹੋਰ ਕੋਈ ਨਹੀਂ ਹੈ ਜਿਹੜੇ ਉਹ ਸਿਰਫ ਭਾਵੇਂ ਗੁਰੂ ਚਰਨਾਂ 'ਚ ਅਰਦਾਸ ਹੀ ਕਰ ਸਕਦੇ ਨੇ। ਕੌਮੀ ਘਰ ਦੀ ਅਰਦਾਸ ਤਾਂ ਅਸੀਂ ਸਾਰੇ ਹੀ ਕਰਦੇ ਹਾਂ ਜੀ। ਕਿਹੜਾ ਸਿੱਖ ਜਿਹੜਾ ਉਹ ਗੁਰਦੁਆਰੇ 'ਚ ਖਲੋ ਕੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਨਹੀਂ ਪੜ੍ਹਦਾ। ਮਨਮੋਹਨ ਸਿੰਘ ਵੀ ਪੜ੍ਹਦਾ ਜੀ, ਭਾਵੇਂ ਉਹ ਪੜ੍ਹਦੇ ਆ ਵੀ ਉਹਦਾ ਧਿਆਨ ਸੋਨੀਆ ਗਾਂਧੀ 'ਚ ਹੁੰਦਾ ਹੋਏ 10ਵੇਂ ਪਾਤਸ਼ਾਹ ਵੱਲ ਹੋਣ ਦੀ ਬਜਾਏ, ਪਰ ਪੜ੍ਹਦਾ ਉਹ ਵੀ ਹੈ। ਔਰ ਮੈਨੂੰ ਇੱਕ ਵਾਰ ਇੱਕ ਹਿਊਮਨ ਰਾਈਟ ਐਕਟਿਵਿਸਟ ਕਹਿਣ ਲੱਗੇ, ਕੋਈ ਗੱਲ ਚੱਲ ਰਹੀ ਸੀ ਕਿ ਜੀ ਪੰਜਾਬ ਤੋਂ ਬਾਹਰ ਫਲਾਂ ਸ਼ਹਿਰਾਂ ਦੇ ਜਿਹੜੇ ਸਿੱਖ ਨੇ ਉਹ ਤਾਂ ਬਿਲਕੁਲ ਸਰਕਾਰ ਪ੍ਰਸਤ ਨੇ ਜਾਂ ਦੂਜੇ ਤੀਜੇ ਨੇ। ਕਿਸੇ ਨੇ ਇੱਕ ਨੇ ਕਮੈਂਟ ਕੀਤਾ ਉਹਨਾਂ ਦੀ ਪ੍ਰੈਜ਼ੈਂਸ ਤੋਂ, ਮੇਰੇ ਤੋਂ ਕੁਝ ਕਹਿਣ ਤੋਂ ਪਹਿਲਾਂ ਉਹੀ ਕਹਿਣ ਲੱਗੇ, ਕਹਿੰਦੇ ਨਹੀਂ ਤੁਸੀਂ ਐਵੇਂ ਬਹੁਤ ਵਾਰੀ ਉਹਨਾਂ ਸ਼ਹਿਰ ਵਾਲੇ ਸਿੱਖਾਂ ਦੇ ਖਿਲਾਫ ਹੋ ਜਾਂਦੇ ਹੋ ਜੀ, ਉਹ ਖਾਲਿਸਤਾਨੀ ਨਹੀਂ ਨੇ ਜੀ। ਕਹਿੰਦੇ ਕਦੇ ਦੇਖਿਆ ਜਦੋਂ ਮਹਾਰਾਜ ਦੀ ਰਾਤ ਨੂੰ ਸਵਾਰੀ ਜਿਹੜੀ ਹੈ ਉਹ ਸੁਖਾਸਨ ਤੋਂ ਬਾਅਦ ਲੈ ਕੇ ਜਾਂਦੇ ਨੇ ਪਾਲਕੀ ਦੇ ਵਿੱਚ, ਕਹਿੰਦੇ ਫਿਰ ਕਿਵੇਂ ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਪੜ੍ਹ ਰਹੇ ਹੁੰਦੇ ਨੇ ਜੀ ਜੀ। ਕਹਿੰਦੇ ਉਦੋਂ ਉਹ ਵੀ ਜਿਹੜੇ ਨੇ ਆਪਣੀ ਪੂਰੀ ਅੰਦਰਲੀ ਕਰ ਰਹੇ ਹੁੰਦੇ ਨੇ, ਭਾਵੇਂ ਉਹਨਾਂ 'ਚ ਇੰਨੀ ਹਿੰਮਤ ਨਾ ਹੋਏ ਕਿ ਵੀ ਬਾਹਰ ਆ ਕੇ ਉਹ ਰਾਜ ਕਰੇਗਾ ਖਾਲਸਾ ਜਾਂ ਖਾਲਿਸਤਾਨ ਕਹਿਣ, ਉੱਥੇ ਉਹ ਵੀ ਕਹਿ ਰਹੇ ਹੁੰਦੇ ਨੇ ਜੀ ਜੀ। ਸੋ ਇਹਦਾ ਮਤਲਬ ਇਹ ਹੈ ਵੀ ਕਿਸੇ ਸਿੱਖ ਦੇ ਜਿਹੜਾ ਵੀ ਸਿੱਖ ਹੈ ਉਹ ਸੋਚਦਾ ਹੈ ਕਿ ਭਾਈ ਕੌਮੀ ਆਜ਼ਾਦੀ ਉਸ ਦਾ ਮੁੱਢਲਾ ਹੱਕ ਹੈ, ਉਸ ਦੀ ਉਹ ਗੱਲ ਵੀ ਕਰਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਸਿਰਫ ਸਿੱਖਾਂ ਤੱਕ ਮਹਿਦੂਦ ਨਹੀਂ ਹੈ, ਜਿਹੜੇ ਵੀ ਖਾਲਸੇ ਦੇ ਕਾਨਸੈਪਟ ਨੂੰ ਸਮਝਦੇ ਨੇ। ਔਰ ਜਿਵੇਂ ਸਾਡੇ ਗ੍ਰੀਸ ਤੋਂ ਸਨੀ ਵੀਰ ਨੇ, ਹੁਣ ਸਨੀ ਬੇਟਾ ਹੈ ਰਾਦਰ, ਮੈਂ ਕਈ ਵੀ ਵੀਰ ਤੇ ਬੇਟਾ 'ਚ ਕੋਈ ਕਲੌਜ਼ ਰੱਖ ਦਿੰਦੇ ਹਾਂ ਅਬਲੀਕ ਮਾਰ ਕੇ ਜੀ। ਸੋ ਉਹਨਾਂ ਨੇ ਵੀ ਸੋਚਣਾ ਸ਼ੁਰੂ ਕੀਤਾ ਹੈ, ਸਾਡੇ ਉਹ ਹਿੰਦੂ ਵੀਰ ਨੇ, ਔਰ ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਵੀ ਅਸੀਂ ਆਪਣਾ ਨਿਸ਼ਾਨਾ ਕਿਵੇਂ ਹਾਸਲ ਕਰ ਸਕਦੇ ਹਾਂ। ਸੋ ਅਸੀਂ ਸਮਝਦੇ ਹਾਂ ਵੀ ਖਾਲਸਾ ਆਦਰਸ਼, ਖਾਲਸਾ ਆਈਡੀਅਲ ਉਹ ਹਰ ਇੱਕ ਦੇ ਲਈ, ਮਨੁੱਖਤਾ ਦੇ ਲਈ ਇੱਕ ਜਿਹੜਾ ਚਾਨਣ ਮੁਨਾਰਾ ਹੈ। ਸੋ ਉਹਦੇ 'ਚ ਕੋਈ ਨਿਤਨੇਮੀ ਹੈ, ਕੋਈ ਭਾਵੇਂ ਕਮਜ਼ੋਰ ਹੈ ਜਾਂ ਕੁਛ ਵੀ ਹੈ, ਕੋਈ ਬਹੁਤ ਅੱਛੇ ਗੁਰੂ ਦੇ ਬਖਸ਼ਿਸ਼ ਦਾ ਪਾਤਰ ਬਣ ਕੇ ਪ੍ਰੈਕਟਿਸਿੰਗ ਸਿੱਖ ਹੈ, ਕੋਈ ਉਸ ਪਾਸੇ ਤੁਰਿਆ ਹੈ, ਕੋਈ ਹਮਦਰਦੀ ਰੱਖਦਾ ਹੈ ਜੀ। ਔਰ ਇਹ ਸਾਰੇ ਨਾਲ ਹੀ ਰਹਿੰਦੇ ਨੇ। ਔਰ ਮੈਨੂੰ ਅੱਜ ਹੀ ਜਦੋਂ ਮੈਂ ਨਿਊ ਜਰਸੀ ਤੋਂ ਇੱਧਰ ਆ ਰਿਹਾ ਸੀ ਸ਼ਾਮ ਦੇ ਪ੍ਰੋਗਰਾਮ ਲਈ, ਤਾਂ ਕੋਈ ਗੱਲ ਸੁਣਾ ਰਹੇ ਸੀ ਕਿ ਜੀ ਇੱਕ ਉਹਨਾਂ ਨੇ ਸੱਜਣ ਦਾ ਨਾਂ ਲਿਆ, ਉਹਨਾਂ ਨੇ ਕਿਹਾ ਜੀ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਥੋੜ੍ਹੇ ਬਹੁਤ ਵਿੱਚੋਂ ਰਾਧਾ ਸੁਆਮੀ ਨੇ, ਤੇ ਕਹਿੰਦੇ ਵੀ ਸ਼ਾਮ ਨੂੰ ਉਹ ਜਿਹਦੀ ਉਹਨਾਂ ਨੇ ਗੱਲ ਸੁਣਾਈ ਕਿ ਵੀ ਉਹ ਪੈਗ ਲਾਉਣ ਦਾ ਸ਼ੌਕੀਨ ਹੈ, ਵੀ ਲਾ ਕੇ ਬੈਠਾ ਸੀ, ਤਾਂ ਉਹਨਾਂ ਦੇ ਰਿਸ਼ਤੇਦਾਰਾਂ ਦੀ ਕਾਲ ਆਈ ਕਿ ਜੀ ਸਾਡੇ ਬਾਬੇ ਆਏ ਹੋਏ ਨੇ ਰਾਧਾ ਸੁਆਮੀਆਂ ਦੇ, ਤੇ ਤੁਸੀਂ ਆਓ ਸਾਡੇ ਘਰ, ਵੀ ਨੇੜਲੇ ਰਿਸ਼ਤੇਦਾਰ ਸੀ। ਤੇ ਕਹਿੰਦੇ ਵੀ ਭਾਵੇਂ ਉਹ ਅੱਧ-ਪਜੱਦਾ ਨਸ਼ੇ 'ਚ ਸੀ, ਉਹਨੂੰ ਕਹਿੰਦਾ ਅਸੀਂ ਆਪਣਾ ਬਾਬਾ ਜਿਹਨੇ ਸਾਨੂੰ ਗੱਲ ਕਹੀ ਅਜੇ ਅਸੀਂ ਉਹਨਾਂ ਦੀ ਗੱਲ ਪੂਰੀ ਨਹੀਂ ਮੰਨੀ, ਤੁਹਾਡੇ ਬਾਬੇ ਨੂੰ ਕਿੱਥੋਂ ਮੰਨਣ ਲੱਗ ਜਾਏ, ਨਹੀਂ ਮੰਨਦੇ ਮੁੰਦੇ, ਸਾਡਾ ਬਾਬਾ ਜੋ ਹੈ ਠੀਕ ਹੈ। ਸੋ ਹਾਲਾਂ ਉਹਨਾਂ ਨੇ ਇੱਕ ਲਾਈਟਰ ਵੇਨ 'ਚ ਗੱਲ ਕਹੀ, ਕਹਿੰਦੇ ਜੀ ਮਤਲਬ ਗੱਲ ਭਾਵੇਂ ਇਹ ਹੀ ਹੈ। ਮੈਂ ਕਿਹਾ ਹੁਣ ਠੀਕ ਹੈ, ਜੇ ਪਹਿਲਾਂ ਆਪਣੇ ਬਾਬੇ ਦੀ ਗੱਲ ਤਾਂ ਮੰਨੋ ਕਿ ਭਾਈ ਇਹ ਨਸ਼ਿਆਂ ਤੋਂ ਦੂਰ ਹੋਵੋ, ਪਰ ਕਹਿਣ ਦਾ ਮਤਲਬ ਇਹ ਹੈ ਕਿ ਵੀ ਸਾਨੂੰ ਜਦੋਂ ਅਸੀਂ ਆਜ਼ਾਦੀ ਲਹਿਰਾਂ ਵੱਲ ਦੇਖਦੇ ਹਾਂ, ਸਟਰਗਲ ਵੱਲ ਦੇਖਦੇ ਹਾਂ, ਤੇ ਇਹਨਾਂ ਸਾਰਿਆਂ ਨੂੰ ਹੀ ਸਾਨੂੰ ਨਾਲ ਲੈ ਕੇ ਵੀ ਚੱਲਣ ਦੀ ਲੋੜ ਹੁੰਦੀ ਹੈ। ਸੋ ਇਹ ਕੋਈ ਕ੍ਰਾਈਟੇਰੀਆ, ਇਹ ਜਿਵੇਂ ਅੱਗੇ ਵੀ ਅਸੀਂ ਕਿਹਾ ਕਿ ਨਿਰੰਕਾਰ ਦੇ ਨਾਲ ਇੱਕ ਮਿਕਤਾ, ਕਿਹਦੇ ਤੇ ਗੁਰੂ ਨੇ ਬਖਸ਼ਿਸ਼ ਕਰਕੇ ਕਿਹਨੂੰ ਕਿੰਨੇ ਪਿਆਰ ਦਾ ਪਾਤਰ ਬਣਾਉਣਾ, ਇਹ ਸਤਿਗੁਰੂ ਦੀ ਖੇਡ ਹੈ। ਔਰ ਸਾਡਾ ਫਰਜ਼ ਤਾਂ ਇੰਨਾ ਕੀ ਹੈ ਕਿ ਅਸੀਂ ਇਮਾਨਦਾਰੀ ਨਾਲ ਇਸ ਗੱਲ ਦੇ ਉੱਤੇ ਘੱਟੋ ਘੱਟ ਹਰ ਇੱਕ ਦੀ ਅਮੰਨਾ ਕਰਾ ਸਕੀਏ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਉਸ ਖਿੱਤੇ ਦੇ ਵਿੱਚ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹੀ ਸਾਡਾ, ਜਿਵੇਂ ਉਹਨਾਂ ਨੇ ਪੂਨੇ ਤੋਂ ਵੀਰ ਕਹਿੰਦੇ ਨੇ ਕਿ ਵੀ ਇਹ ਸਾਡੀ ਸੰਜੀਵਨੀ ਬੂਟੀ ਹੈ, ਇਹੀ ਸਾਨੂੰ ਉਸ ਚੋਂ ਮੂਰਛਾ ਚੋਂ ਕੱਢੇਗੀ। ਸੋ ਇਹਨਾਂ ਦਾ ਅਗਲਾ ਸਵਾਲ ਕੀ ਹੈ ਉਹਨਾਂ ਦਾ, ਖਾਲਿਸਤਾਨ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਇਹ ਵੀ ਰਹੇਗੀ ਕਿ ਲੋੜਵੰਦਾਂ ਲਈ
ਫ੍ਰੀ ਸਟੱਡੀ ਤੇ ਹਸਪੀਟਲ ਹੋਣਗੇ। ਜਿਵੇਂ ਕਿ ਪਹਿਲਾਂ ਮੈਂ ਕਿਹਾ ਕਿ ਕੱਲ ਦਾ ਨਹੀਂ ਪਤਾ ਕੀ ਹੋਣਾ, ਪਰ ਜੇ ਇਹ ਨਹੀਂ ਹੋਈ ਤਾਂ ਆਪਣੇ ਘਰ ਖਾਲਿਸਤਾਨ 'ਚ ਅੰਦੋਲਨ ਕਰਕੇ ਵੀ ਇਹ ਕਰਵਾ ਲੈਣਗੇ। ਇਹ ਲਾਈਨ ਮੈਂ ਹੱਸਦੇ ਹੋਏ ਲਿਖੀ ਹੈ। ਨਾਲ ਹੀ ਇਹ ਦਰਸਾਉਂਦੀ ਹੈ ਕਿ ਸਾਡੀ ਮੰਜ਼ਿਲ ਦੂਰ ਨਹੀਂ। ਇਸ ਦਾ ਜਵਾਬ ਜ਼ਰੂਰ ਦੇਣਾ ਕਿ ਸਿੱਖ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ। ਜੇ ਇਹ ਨਾ ਹੋਈਆਂ ਤਾਂ ਇਸ ਸਰਕਾਰ ਨੇ ਤਾਂ ਬਾਦਲ ਸਾਹਿਬ ਨੇ ਸਿੱਖ ਇਤਿਹਾਸ ਨੂੰ ਬਦਲ ਦੇਣਾ। ਜਿਵੇਂ ਕਿ 1999 ਵਿੱਚ ਪ੍ਰਕਾਸ਼ਿਤ ਹੋਈ ਸਿੱਖ ਇਤਿਹਾਸ ਹਿੰਦੀ 'ਚ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਮੇਰੀ ਪਹਿਲੀ ਈਮੇਲ ਹੈ ਤੇ ਮੈਨੂੰ ਜਵਾਬ ਚਾਹੀਦਾ ਹੈ। ਡਾਕਟਰ ਸਾਹਿਬ, ਆਪ ਜੀ ਦੀ ਮਰਜ਼ੀ ਹੈ ਕਿ ਇਸ ਨੂੰ ਆਪ ਜੀ ਆਪਣੀ ਵੀਡੀਓ ਰਾਹੀਂ ਦਿੰਦੇ ਹੋ ਜਾਂ ਈਮੇਲ ਰਾਹੀਂ। ਗੁਰੂ ਸਹਾਈ ਖਾਲਿਸਤਾਨ ਜਿੰਦਾਬਾਦ। ਜੀ ਡਾਕਟਰ ਸਾਹਿਬ। ਦੇਖੋ, ਉਹਨਾਂ ਨੇ ਬੇਸ਼ੱਕ ਹੱਸਦੇ ਹੱਸਦੇ ਹੀ ਕਿਹਾ, ਬਿਲਕੁਲ ਠੀਕ ਹੈ, ਇਹ ਹੱਕ ਹੈ। ਔਰ ਇਹੀ ਗੱਲ ਦੇਖੋ, ਅਸੀਂ ਦੋਨੋਂ ਹੀ ਜਿਹੜੇ ਆਸਪੈਕਟ ਨੇ ਉਹ ਸਾਹਮਣੇ ਰੱਖਣਾ ਚਾਹੁੰਦੇ ਹਾਂ। ਇਹ ਅਸੀਂ ਨਾ ਸੋਚ ਕੇ ਬੈਠ ਜਾਈਏ ਕਿ ਵੀ ਖਾਲਿਸਤਾਨ ਇੱਕ ਜਿਓਗ੍ਰਾਫੀਕਲ ਐਂਟੀਟੀ ਹੈ, ਇੱਕ ਭੂਗੋਲਿਕ ਖਿੱਤਾ ਹੋਏਗਾ ਜਿਹਦੇ 'ਚ ਜ਼ਾਹਰ ਹੈ ਸਮੱਸਿਆਵਾਂ ਵੀ ਹੋਣਗੀਆਂ, ਬਾਰਡਰ ਸਮੱਸਿਆਵਾਂ ਵੀ ਹੋਣਗੀਆਂ, ਡਰੱਗ ਸਮਗਲਿੰਗ ਵਾਲੇ ਲੋਕ ਵੀ ਹੋਣਗੇ, ਮਰਡਰ ਵੀ ਹੋਣਗੇ, ਕਤਲ ਵੀ ਹੋਣਗੇ, ਜ਼ਮੀਨਾਂ ਦੇ ਝਗੜੇ ਵੀ ਹੋਣਗੇ, ਜੋ ਜੇ ਇਨਸਾਨੀ ਫਿਤਰਤ ਹੈ। ਔਰ ਉਹਦੇ 'ਚ ਸੰਭਵ ਹੈ ਕਿ ਕਈ ਵਾਰ ਜਿਹੜਾ ਰਾਜ ਪ੍ਰਬੰਧ ਹੈ ਉਹ ਲੋਕਾਂ ਦੇ ਨਾਲ ਨਿਆਂ ਨਾ ਕਰ ਸਕਦਾ ਹੋਵੇ, ਪਰ ਉਹ ਖਿੱਤਾ ਤੁਹਾਡਾ ਹੋਏਗਾ। ਤੁਹਾਡੇ ਧਰਮ ਨੂੰ, ਪੰਜ ਕਕਾਰੀ ਧਰਮ ਨੂੰ, ਸਰਬੱਤ ਦੇ ਭਲੇ ਦੇ ਕਾਨਸੈਪਟ ਨੂੰ, ਜਿਹੜਾ ਤੁਹਾਡੇ ਕਾਨਸਟੀਟਿਊਸ਼ਨ, ਤੁਹਾਡੇ ਸਿਧਾਂਤ, ਤੁਹਾਡੀਆਂ ਮੁੱਢਲੀਆਂ ਵੈਲਿਊਜ਼ ਦੇ ਤੌਰ ਤੇ ਹੋਏਗਾ, ਉਹ ਉਸ ਦੀ ਆਧਾਰਸ਼ਿਲਾ ਹੋਏਗੀ, ਉਸ ਦੀ ਨੀਂਹ ਹੋਏਗੀ ਜੀ। ਔਰ ਜੇ ਕੋਈ ਵੀ ਹਾਕਮ ਉਸ ਪਬਲਿਕ ਵੈਲਫੇਅਰ, ਲੋਕਾਂ ਦੀ ਭਲਾਈ, ਸਰਬੱਤ ਦੇ ਭਲੇ ਇਸ ਗੱਲ ਤੋਂ ਪਾਸੇ ਜਾਏਗਾ ਤਾਂ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹ ਤਾਂ ਅੰਦੋਲਨ ਕਰਕੇ ਮਨਾ ਲਾਂਗੇ ਜੀ, ਉੱਥੇ ਕਿਹੜੇ ਐਜੀਟੇਸ਼ਨ ਨਹੀਂ ਹੋਣਗੇ ਜਾਂ ਲੋਕਾਂ ਦੇ ਇਸ਼ੂ ਨਹੀਂ ਆਣਗੇ। ਸੋ ਗੱਲ ਤਾਂ ਇਹ ਆ ਵੀ ਉੱਥੇ ਸਾਡੇ ਚੌਂਕੀਆਂ ਝੰਡੇ ਬੁੰਗੇ ਜਿਹੜੇ ਨੇ ਉਹ ਅਟੱਲ ਦਾ ਸੰਕਲਪ ਹੋਏਗਾ ਜੀ। ਔਰ ਜਿਹੜੀ ਗੱਲ ਉਹਨਾਂ ਨੇ ਬਾਕੀ ਕਹੀ ਹੈ ਸਿੱਖ ਜਥੇਬੰਦੀਆਂ ਦੇ ਇਕੱਠੇ ਹੋਣ ਦੀ, ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਵੀਡੀਓਜ਼ ਜਿਵੇਂ ਉਹਨਾਂ ਨੇ ਕਿਹਾ ਉਹ ਦੇਖਦੇ ਨੇ, ਉਹਦੇ 'ਚ ਉਹਨਾਂ ਨੇ ਇਸ ਦਾ ਜਵਾਬ ਸੁਣਿਆ ਹੀ ਹੋਏਗਾ ਜੀ ਕਿ ਅਲਟੀਮੇਟਲੀ ਜਿਹੜੀ ਏਕਤਾ ਹੈ ਉਹ ਆਪਣੇ ਏਜੰਡੇ ਦੇ ਨਾਲ ਜੁੜੀ ਹੋਈ ਹੈ, ਜਿਹੜਾ ਸਾਡੀ ਫਰੀडम ਦਾ ਏਜੰਡਾ ਹੈ, ਆਜ਼ਾਦੀ ਦਾ ਏਜੰਡਾ। ਉਹਦੇ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਪਹਿਲਾਂ ਹੀ ਬਦਲ ਰਿਹਾ ਹੈ, ਬਹੁਤ ਕੁਝ ਬਦਲ ਦਿੱਤਾ ਹੈ। ਉਹਨਾਂ ਨੇ ਇਤਿਹਾਸ ਦੀ ਪੁਸਤਕ ਦਾ ਜ਼ਿਕਰ ਕੀਤਾ 1999 'ਚ, ਤਾਂ ਸਭ ਕੁਝ ਹੀ ਬਦਲ ਦਿੱਤਾ ਹੈ। ਬਾਦਲ ਨੇ ਤਾਂ ਜਿਵੇਂ ਸਿੱਖ ਵੈਲਿਊਜ਼ ਨਿਊਟਰਲਾਈਜ਼ ਕੀਤੀਆਂ, ਜਿਵੇਂ ਨਰਿੰਦਰ ਮੋਦੀ ਦੇ ਜਹਾਜ਼ 'ਤੇ ਚੜ੍ਹਿਆ ਆ, ਜੋ ਕੁਝ ਢੁੱਡੀਕੇ ਦੇ ਵਿੱਚ ਕੀਤਾ ਹੈ, ਜਿਵੇਂ ਸੌਦਾ ਸਾਧ ਦੇ ਨਾਲ ਸਮਝੌਤਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਆਪਣੀਆਂ ਧਿਰਾਂ ਨੂੰ ਅਸੀਂ ਬਾਰ-ਬਾਰ ਮੁਖਾਤਬ ਹੁੰਦੇ ਹਾਂ। ਉਹਨਾਂ ਧਿਰਾਂ ਨਾਲ ਸੰਬੰਧਿਤ ਸਿੰਘਾਂ ਸਿੰਘਣੀਆਂ ਨੂੰ ਵੀ ਇਹ ਬੜੀ ਹਿਊਮਿਲਿਟੀ ਦੇ ਨਾਲ, ਨਿਮਰਤਾ ਦੇ ਨਾਲ ਇਹ ਗੁਜ਼ਾਰਿਸ਼ ਕਰਦੇ ਜੀ ਕਿ ਇਸ ਭੁਲੇਖੇ 'ਚੋਂ ਨਿਕਲੋ ਕਿ ਸਾਡੀ ਧਿਰ ਵੱਡੀ ਹੈ, ਸਾਡੇ ਸਾਹਿਬ ਵੱਡੇ ਨੇ, ਸਾਡਾ ਨਿਸ਼ਾਨਾ ਵੱਡਾ ਹੈ, ਜਾਂ ਸਾਡਾ ਦਾਇਰਾ ਵੱਡਾ ਹੈ, ਜਾਂ ਸਾਡੇ ਕੋਲ ਪੈਸੇ ਜ਼ਿਆਦਾ ਨੇ, ਜਾਂ ਸਾਡੇ ਕੋਲ ਵਰਕਰ ਜ਼ਿਆਦਾ ਨੇ। ਸਾਡਾ ਕੁਛ ਨਹੀਂ ਹੈ। ਜੇ ਅਸੀਂ ਉੱਥੇ ਜਿਹੜੀਆਂ ਸਾਡੀਆਂ ਧਿਰਾਂ ਨੇ ਤਿੰਨ ਚਾਰ, ਜੇ ਆਪਸ ਦੇ ਵਿੱਚ ਸਿਰ ਜੋੜ ਕੇ ਨਹੀਂ ਬਹਿੰਦੀਆਂ, ਹਾਲਾਂਕਿ ਕੋਈ ਸਿਰ ਜੋੜ ਕੇ ਬਹਿਣ ਨਾਲ ਵੀ ਕੁਛ ਨਹੀਂ ਹੋ ਜਾਣਾ ਇਮੀਡੀਏਟਲੀ, ਉਹਨਾਂ ਨੂੰ ਇੱਕ ਕੌਨਸਟੈਂਟਲੀ ਕੰਮ ਕਰਨਾ ਪਏਗਾ ਲੋਕਾਂ 'ਚ, ਪਰ ਉਹਦੇ ਨਾਲ ਇੱਕ ਉਤਸ਼ਾਹ ਪੈਦਾ ਹੁੰਦਾ। ਔਰ ਜਿਹੜੀ ਕ੍ਰੀਏਸ਼ਨ ਹੈ ਉਹ ਇੰਡੀਵਿਜੂਅਲ ਲਾਈਫ 'ਚ ਹੋਏ, ਨਿੱਜੀ ਜ਼ਿੰਦਗੀ 'ਚ ਹੋਏ, ਕੌਮਾਂ ਦੀ ਜ਼ਿੰਦਗੀ 'ਚ ਹੋਏ, ਉਹ ਉਤਸ਼ਾਹ ਨਾਲ ਜੁੜੀ ਹੋਈ ਹੈ। ਜੇ ਮੌਸਮ, ਹੁਣ ਅਸੀਂ ਬਹੁਤ ਵਾਰੀ ਦੇਖਦੇ ਹਾਂ ਜਿਵੇਂ ਅੱਜ ਮੌਸਮ ਬੜਾ ਹੋਰ ਕਿਸਮ ਦਾ ਰਿਹਾ, ਡਲ ਜਾ ਰਿਹਾ, ਕੱਲ੍ਹ ਥੈਂਕਸਗਿਵਿੰਗ ਤੋਂ ਬਾਅਦ ਅੱਜ ਵੈਸੇ ਹੀ ਕੋਈ ਸੜਕਾਂ 'ਤੇ ਲਾਈਫ ਨਹੀਂ ਹੈ, ਦੂਜੇ ਨਹੀਂ ਹੈ, ਅਤੇ ਤੁਸੀਂ ਆਪਣੀ ਆਊਟਪੁੱਟ ਜੇ ਦੇਖੋ ਸਵੇਰ ਤੋਂ ਸ਼ਾਮ ਤੱਕ ਤਾਂ ਸ਼ਾਇਦ ਬਹੁਤ ਘੱਟ ਹੋਏਗੀ। ਜਦੋਂ ਇੱਕ ਚੰਗਾ ਦਿਨ ਲੱਗਦਾ ਹੈ ਜਾਂ ਦੂਜਾ, ਹਰ ਚੀਜ਼ ਉਤਸ਼ਾਹ ਦੇ ਵਿੱਚ ਹੁੰਦੀ ਹੈ। ਆਵਰਸ ਤਾਂ ਉਹੀ ਹੁੰਦੇ ਨੇ, ਘੰਟੇ ਵੀ ਉਹੀ ਹੁੰਦੇ ਨੇ। ਸੋ ਇਹ ਜੇ ਬਾਹਰਲਾ ਮੌਸਮ ਤੁਹਾਡੀ ਸੁਰਤ 'ਤੇ ਅਸਰ ਕਰਦਾ ਹੈ, ਅਤੇ ਕੌਮਾਂ ਦੀ ਜ਼ਿੰਦਗੀ 'ਚ ਜਦੋਂ ਸਾਂਝ ਦੀ ਗੱਲ, ਉਤਸ਼ਾਹ ਦੀ ਗੱਲ, ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ, ਤੇ ਫਿਰ ਜਿਹੜੇ ਮੁਰਦੇ ਦਿਲ ਵੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇੱਕ ਰੂਹ ਫੂਕੀ ਜਾਂਦੀ ਹੈ ਜੀ ਜੀ ਬਿਲਕੁਲ, ਔਰ ਕ੍ਰੀਏਸ਼ਨ ਉਹਦੇ 'ਚ ਹੁੰਦੀ ਹੈ। ਸੋ ਮੈਂ ਸਮਝਦਾ ਵੀ ਇਹ ਗੱਲ ਸਾਡੀਆਂ ਖਾਲਿਸਤਾਨੀ ਧਿਰਾਂ ਨੂੰ ਉੱਥੇ ਹੋਣ, ਇੱਥੇ ਹੋਣ, ਪੰਥ ਪ੍ਰਸਤ ਧਿਰਾਂ ਨੂੰ ਉੱਥੇ ਹੋਣ, ਇੱਥੇ ਹੋਣ, ਇਹ ਗੱਲ ਸਮਝਣ ਦੀ ਲੋੜ ਹੈ ਕਿ ਹੁਣ ਆਪੋ ਆਪਣੀ ਜਿਹੜੀ ਇਹ ਜਿਵੇਂ ਸਾਡੇ ਪਾਕਿਸਤਾਨੀ ਭਰਾਵਾਂ ਦੇ ਵਿੱਚ ਐਕਸਪ੍ਰੈਸ਼ਨ ਇਸਤੇਮਾਲ ਹੁੰਦੀ ਹੈ ਕਿ ਭਾਈ 1.5 ਇੱਟ ਦੀ ਜਾਂ 2.5 ਇੱਟ ਦੀ ਮਸੀਤ ਨਾ ਬਣਾਈਏ, ਆਪੋ ਆਪਣਾ ਮੁੱਲਾਂ ਹਰ ਥਾਂ ਬਾਂਗ ਨਾ ਦੇ ਖੜਾ ਕਰਕੇ ਉਸ 2.5 ਇੱਟ ਦੀ ਮਸੀਤ ਦੇ ਵਿੱਚ ਆਪਣੀ ਸਟਰੈਂਥ ਨੂੰ ਇਕੱਠੇ ਕਰੀਏ, ਕੌਮੀ ਤੌਰ ਦੇ ਉੱਤੇ ਆਪਣੇ ਨਿਸ਼ਾਨੇ ਪ੍ਰਤੀ ਸਪਸ਼ਟ ਹੋਈਏ, ਔਰ ਉਸ ਦੇ ਲਈ ਕੁਛ ਨਾ ਕੁਛ ਕੰਮਕਾਰ ਕਰੀਏ।
ਗੱਲਾਂ ਬਹੁਤ ਹੋ ਗਈਆਂ ਹੁਣ ਸਾਨੂੰ ਵੀ ਕਿੰਨਾ ਚਿਰ ਹੋ ਗਿਆ ਗੱਲਾਂ ਹੀ ਕਰਦੇ ਹਾਂ ਅਸੀਂ ਵੀ ਸੋ ਜੇ ਉਸ ਸਾਰੇ ਚੋਂ ਕਿਤੇ ਨਾ ਕਿਤੇ ਕੋਈ ਪ੍ਰੇਰਣਾ ਲੈ ਕੇ ਕੋਈ ਐਕਟੀਵਿਟੀ ਕਿਸੇ ਲੈਵਲ ਤੇ ਸ਼ੁਰੂ ਹੁੰਦੀ ਹੈ ਤੇ ਉਹੀ ਉਹਦੀ ਆਊਟਕਮ ਹੋਏਗੀ ਨਹੀਂ ਤਾਂ ਫਿਰ ਉਹੀ ਰਹੇਗਾ ਜੋ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਬਾਤਨ ਹੀ ਚੱਕ ਚਾਰ ਲਵਈਆ ਕਿ ਵੀ ਅਸੀਂ ਗੱਲਾਂ ਦੇ ਨਾਲ ਚਾਰੋਂ ਚੱਕ ਥੱਲੇ ਸੁੱਟ ਲੈਂਦੇ ਆ ਕਰਨਾ ਕਤਰਨਾ ਅਸੀਂ ਕੁਝ ਨਹੀਂ ਹੈ ਤੇ ਅਲਟੀਮੇਟਲੀ ਹੁੰਦੇ ਜਿਹੜੇ ਨਬੇੜੇ ਨੇ ਉਹ ਅਮਲਾਂ ਨਾਲ ਹੀ ਹੁੰਦੇ ਨੇ ਕੁਝ ਕਰਨ ਦੇ ਨਾਲ ਹੀ ਤਬਦੀਲੀ ਹੁੰਦੀ ਹੈ ਕ੍ਰਾਂਤੀ ਰੈਵੋਲੂਸ਼ਨ ਚੇਂਜ ਤਬਦੀਲੀ ਇਹ ਮੰਗ ਕਰਦੀ ਹੈ ਕੁਰਬਾਨੀ ਦੀ ਔਰ ਕੁਰਬਾਨੀ ਜ਼ਰੂਰੀ ਸਿਰਾਂ ਦੀ ਨਹੀਂ ਹੁੰਦੀ ਉਹ ਇੱਕ ਫਾਈਨਲ ਅੰਜਾਮ ਹੈ ਇਸ ਰਸਤੇ ਦਾ ਉਹਦੇ 'ਚ ਤੁਸੀਂ ਇਮਾਨਦਾਰ ਭਾਵਨਾ ਦੇ ਨਾਲ ਜੋ ਵੀ ਕਿਸੇ ਦੀ ਸਮਰੱਥ ਹੈ ਉਸ ਮੁਤਾਬਕ ਤੁਸੀਂ ਆਪਣੇ ਕੌਮੀ ਘਰ ਦੀ ਬਣਤਰ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਜੀ ਬਿਲਕੁਲ ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ